नबी पाक सल्लल्लाहु अलैहि वसल्लम साडे जो मक्का चो निकल लगे तो आखन लगे मेरा शहर तेरे प्यार बड़ा भी छड्डण नूं जी नहीं करदा जो मदीना पाक इधर करके ये छड्डण नूं जी नहीं करदा किसी दा अपनी धरती नूं ये सिर्फ वो हुक्म दे बदे आए सर अपनी धरती ये आ इन्हें मां नूं बुक्कल वांगू मां नूं गद्द च लै देना ते इन्हें आखना भी तू मेरा ते मैं तेरा ਤੁਹਾਡੇ ਜਿਹੜੇ ਉੱਥੇ ਪਿੰਡ ਬੈਠੇ ਆ ਉਹਨਾਂ ਨੂੰ ਕੀ ਸੁਨੇਹਾ ਕੋਈ ਪਹੁੰਚਾਣਾ ਧਰਤੀ ਦੀ ਕਦਰ ਕਰਨ ਵਾਸਤੇ ਧਰਤੀ ਦੀ ਕਦਰ ਕਰਨ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ ਇੱਕ ਹੀ ਗਲੀ ਸੀ ਜਿਹੜੀ ਮਸਜਿਦ ਤੋਂ ਸ਼ੁਰੂ ਹੁੰਦੀ ਸੀ ਅੱਛਾ ਤੇ ਤੋੜ ਜਾਂਦੀ ਅਖੀਰ ਸਾਡੇ ਘਰ ਆਉਂਦਾ ਅੱਛਾ ਇੱਧਰ ਵੀ ਪਿੰਡ ਵਾ ਇੱਧਰ ਵੀ ਪਿੰਡ ਆ ਬੱਚੇ ਇੱਕ ਗਲੀ ਤੁਰੀ ਜਾਣ ਦੀ ਤੇ ਰਸਤੇ ਦੇ ਵਿੱਚ ਇੱਧਰ ਮੇਰੇ ਤਾਏ ਦਾ ਘਰ ਸੀ ਤੇ ਫਿਰ ਗਾਂਹ ਅਸੀਂ ਚਲੇ ਜਾਂਦੇ ਆਖਰੀ ਜਿਹੜਾ ਦਾਦੇ ਵੱਲੋਂ ਸਾਨੂੰ ਮਿਲਿਆ ਸੀ ਨਾ ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ ਉੱਥੇ ਸਾਡਾ ਪਿੰਡ ਸੀ ਫਤਿਹਗੜ੍ਹ ਚੂੜੀਆਂ ਦੇ ਨਾਲ ਛੋਟਾ ਜਿਹਾ ਪਿੰਡ ਸੀ ਦਾਦੂ ਜੋਧ ਲਾਗੇ ਤਲਵੰਡੀ ਸੀ ਉਹ ਟਾਂਡਾ ਸੀ ਫਤਿਹਗੜ੍ਹ ਸੀ ਫਤਿਹਗੜ੍ਹ ਜਿਹੜਾ ਸੀ ਨਾ ਇੱਕ ਬਹੁਤ ਫਾਰਵਰਡ ਸ਼ਹਿਰ ਸੀ ਹੈਗਾ ਤਾਂ ਛੋਟਾ ਸੀ ਦੀਵਾਨੀ ਅਦਾਲਤ ਸੀ ਉੱਥੇ ਅੱਛਾ ਉਹ ਬਹੁਤ ਫਾਰਵਰਡ ਸ਼ਹਿਰ ਸੀ ਉੱਥੇ ਦੇ ਅਲਮਾਜ਼ ਜਿਹੜੇ ਸਨ ਮੰਨੇ ਦੰਨੇ ਸਨ ਦੀਨੀ ਇਲਮਾਂ ਹਕੀਮ ਉੱਥੋਂ ਦੇ ਮੰਨੇ ਭਲਵਾਨ ਉੱਥੋਂ ਦੇ ਮੰਨੇ ਦੰਨੇ ਉੱਥੋਂ ਸਾਨੂੰ ਇਤਲਾਹ ਹੋ ਗਈ ਸੀ ਕਿ ਇਹ ਪਾਕਿਸਤਾਨ ਬਣ ਚੁੱਕਾ ਵਾ ਤੇ ਸਾਨੂੰ ਉੱਥੇ ਜਾਣਾ ਹੀ ਪੈਣਾ ਵਾ ਜਿਹੜਾ ਸੋਨਾ ਚਾਂਦੀ ਜਾਂ ਕੋਈ ਜ਼ੇਵਰਾਤ ਵਗੈਰਾ ਸੀ ਨਾ ਅਸੀਂ ਤੂੜੀ ਵਾਲੇ ਅੰਦਰ ਨੱਪ ਕੇ ਤੇ ਆ ਗਏ ਵੀ ਅੰਮ੍ਰਿਤਸਰ ਗੁਰਦਾਸਪੁਰ ਜਿਹੜਾ ਇਹ ਕਾਦੇ ਆਦਮੀ ਨੇ ਕੇਸ ਕਰਕੇ ਫਿਰ ਲੈ ਲੈਣਾ ਅੱਛਾ ਤੇ ਅਸੀਂ ਇੱਥੇ ਆ ਜਾਣਾ ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ ਹੁਣ ਤੁਹਾਡੇ ਨਾਲ ਮੈਂ ਗੱਲ ਕਰਨ ਡਿਆ ਮੇਰੀ ਅੱਖਾਂ ਗਾੜੀ ਨਕਸ਼ਾ ਸਾਰਾ ਹੀ ਉਹ ਜੋ ਮੈਂ ਵੇਖਿਆ ਇੰਡੀਆ 'ਚ ਸਾਰਾ ਫਿਰਦਾ ਵਾ ਕਰਮੋ ਡੇੜੀ ਤੱਕ ਅੰਮ੍ਰਿਤਸਰ ਦੀ ਤਾਂ ਮੇਰੇ ਨਜ਼ਰਾਂ 'ਚ ਆਂਦੀ ਅੱਛਾ ਉੱਥੇ ਜਿਹੜਾ ਰੇਲਵੇ ਦਾ ਪੁਲ ਸੀ ਉਤਲਾ ਪਾਰ ਕਰਕੇ ਫਿਰ ਲੰਘੀ ਦਾ ਸੀ ਉੱਥੋਂ ਦੀ ਲੋਹੇ ਦਾ ਬਣਿਆ ਸੀ ਉੱਥੋਂ ਦੀ ਲੰਘ ਉਹ ਵੀ ਮੈਨੂੰ ਸਭ ਕੁਝ ਯਾਦ ਨਜ਼ਰ ਆਉਣ ਡਿਆ ਮਜੀਠਾ ਵਗੈਰਾ ਉਹ ਦਿਲ ਕਰਦਾ ਸੀ ਕਿ ਯਾਰ ਆਪਣਾ ਪਿੰਡ ਜਿੱਥੇ ਬਚਪਨ ਗੁਜ਼ਰਿਆ ਯਾਰ ਬੇਲੀ ਸੱਜਣੋ ਗਲੀਆਂ ਮੁਹੱਲੇ ਘਰ ਬਾਰ ਸਭ ਕੁਝ ਛੱਡਣ ਦਾ ਦਿਲ ਕਰਦਾ ਸੀਗਾ ਉਹ ਤਾਂ ਅਜੇ ਵੀ ਲੈਣ ਨੂੰ ਜੀ ਕਰਦਾ ਅਜੇ ਵੀ ਲੈਣ ਨੂੰ ਜੀ ਕਰਦਾ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹਾਏ ਪੌਣੀ ਸਦੀ ਗਵਾਚਣ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਗੁਰਵਿੰਦਰ ਸਿੰਘ ਲਵਲੀ ਔਰ ਹਸਬੇ ਮਾਮੂਲ ਜਿੱਦਾਂ ਆਪ ਸਭ ਨੂੰ ਪਤਾ ਹੈ ਕਿ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅਨਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਲੋਕ ਰਹਿ ਚੁੱਕੇ ਨੇ ਕੁਝ ਗਵਾਹ ਕੋਈ ਆਈ ਵਿਟਨੈਸ ਸਾਡੇ ਕੋਲ ਕੁਝ ਬਾਕੀ ਨੇ ਉਹਨਾਂ ਨੂੰ ਲੱਭਦੇ ਹਾਂ ਔਰ ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੀ ਪੁਰਾਣੀ ਸਾਡੀ ਸਾਂਝ ਸੀ ਜਿਹੜੀ ਸਾਡੀ ਪ੍ਰੀਤ ਸੀ ਜਿਹੜੀ ਸਾਡੀ ਰਹਿਤਲ ਸੀ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਅਨਵੰਡਿਆ ਪੰਜਾਬ ਕਿਸ ਤਰ੍ਹਾਂ ਸੀ ਉਹਦੇ ਬਾਰੇ ਬਜ਼ੁਰਗਾਂ ਕੋਲ ਪੁੱਛਦੇ ਹਾਂ ਬਜ਼ੁਰਗੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਲਾ ਦੀ ਰਹਿਮਤ ਨਾਂ ਕੀ ਤੁਹਾਡਾ ਮੁਹੰਮਦ ਬਸ਼ੀਰ ਤੇ ਤੁਹਾਡੇ ਵਾਲਿਦ ਸਾਹਿਬ ਦਾ ਚੌਧਰੀ ਬਰਕਤ ਅਲੀ ਦਾਦਾ ਜੀ ਦਾ ਨਾਮ ਚੇਤੇ ਹਾਂਜੀ ਉਹਨਾਂ ਦਾ ਕੀ ਨਾਮ ਸੀਗਾ ਕੁੰਨਾ ਹਾਂ ਅੱਛਾ ਬਜ਼ੁਰਗੋ ਆਪਾਂ ਪਿੰਡ ਕਿਹੜੇ ਬੈਠੇ ਆ ਇਸ ਵੇਲੇ ਚੱਕ ਨੰਬਰ 26 ਜੀਂਬੇ ਖੁਰਦ ਚੱਕ ਨੰਬਰ 26 ਜੀਂਬੇ ਖੁਰਦ ਫੈਸਲਾਬਾਦ ਲਾਇਲਪੁਰ ਇਹਨੂੰ ਹਰਗੋਬਿੰਦਪੁਰਾ ਵੀ ਕਹਿੰਦੇ ਹਰਗੋਬਿੰਦਪੁਰਾ ਦਾ ਨਾਮ ਹਾਂ ਇਹ ਝੰਗ ਬ੍ਰਾਂਚ ਦੇ ਆ ਨਾ ਹਾਂਜੀ ਝੰਗ ਬ੍ਰਾਂਚ ਜੀਬੀ ਨਾਲ ਜੇਬੀ ਠੀਕ ਜੀਂਬੇ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਹੈਗੇ ਆ ਇਹ ਲਾਗੇ ਆ ਹਰ ਆਲੇ ਦੁਆਲੇ ਟੋਟੀਆਂ ਸਿੱਧਵਾਂ ਬਾਬਾ ਬਕਾਲਾ ਕਿੰਨੇ ਘਿਆਲੇ 27 28 29 ਠੀਕ ਹੋ ਗਿਆ ਤੇ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਚੜ੍ਹਦੇ ਪਾਸੇ ਆਏ ਹੋ ਨਹੀਂ ਉਧਰੋਂ ਆਏ ਹੋ ਮਾਜਰ ਹੋ ਕੇ ਆਏ ਹੋ ਉੱਥੇ ਤੁਹਾਡਾ ਕਿਹੜਾ ਪਿੰਡ ਸੀਗਾ ਉੱਥੇ ਸਾਡਾ ਪਿੰਡ ਸੀ ਫਤਿਹਗੜ੍ਹ ਚੂੜੀਆਂ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਸੀ ਦਾਦੂ ਜੋਧ ਹਾਂਜੀ ਠੀਕ ਹੋ ਗਿਆ ਤੇ ਦਾਦੂ ਜੋਧ ਦੇ ਲਾਗੇ ਕਿੱਦਾਂ ਕਿਹੜੇ ਪਿੰਡ ਸੀਗੇ ਲਾਗੇ ਤਲਵੰਡੀ ਸੀ ਉਹ ਟਾਂਡਾ ਸੀ ਫਤਿਹਗੜ੍ਹ ਸੀ ਹੋਰ ਵੀ ਕਾਫੀ ਪਿੰਡ ਸਨ ਜਿਹੜੇ ਸਾਡੇ 12 ਪਿੰਡ ਸੀ ਬੰਦੇਸ਼ੀਆਂ ਦਾ ਅੱਛਾ 12 ਪਿੰਡ ਬੰਦੇਸ਼ੀਆਂ ਦੇ ਸਨ ਉਹ ਸਾਡੇ ਇਕੱਠੇ ਸਨ ਤੁਸੀਂ ਬੰਦੇਸ਼ੀ ਹੋ ਹਾਂਜੀ ਠੀਕ ਹੈ ਤੇ ਤੁਹਾਡਾ ਪਿੰਡ ਕਿਹੋ ਜਿਹਾ ਸੀ ਉਸ ਵੇਲੇ ਤੁਹਾਡੀ ਸਾਂਝ ਕਿਸ ਤਰ੍ਹਾਂ ਦੀ ਸੀ ਪਿੰਡ ਦੇ ਬਾਰੇ ਥੋੜਾ ਬਹੁਤ ਦੱਸੋ ਪਿੰਡ ਇਸ ਤਰ੍ਹਾਂ ਦਾ ਹੈ ਵੀ ਸਾਰੇ ਪਿੰਡ ਦੀ ਇੱਕ ਹੀ ਗਲੀ ਸੀ ਜਿਹੜੀ ਮਸਜਿਦ ਤੋਂ ਸ਼ੁਰੂ ਹੁੰਦੀ ਸੀ ਅੱਛਾ ਤੇ ਤੋੜ ਜਾਂਦੀ ਅਖੀਰ ਸਾਡੇ ਘਰ ਆਉਂਦਾ ਅੱਛਾ ਇੱਧਰ ਵੀ ਪਿੰਡ ਵਾ ਇੱਧਰ ਵੀ ਪਿੰਡ ਆ ਬੱਚੇ ਇੱਕ ਗਲੀ ਤੁਰੀ ਜਾਣ ਦੀ
ਤੇ ਰਸਤੇ ਦੇ ਵਿੱਚ ਇੱਧਰ ਮੇਰੇ ਤਾਏ ਦਾ ਘਰ ਸੀ। ਹਾਂ ਫਿਰ ਗਾਂਹ ਅਸੀਂ ਚਲੇ ਜਾਂਦੇ। ਆਖਰੀ ਜਿਹੜਾ ਦਾਦੇ ਵੱਲੋਂ ਸਾਨੂੰ ਮਿਲਿਆ ਸੀ ਨਾ ਉਹ ਉੱਥੇ ਅਸੀਂ ਰਹਿੰਦੇ। ਅੱਛਾ, ਕਿੰਨਾ ਕੁ ਵੱਡਾ ਪਿੰਡ ਸੀ ਤੁਹਾਡਾ? ਛੋਟਾ ਪਿੰਡ। ਛੋਟਾ ਪਿੰਡ ਸੀਗਾ। ਰਲਵਾ ਮਿਲਵਾ ਸੀ ਜਾਂ ਸਾਲਮ ਸੀ? ਨਹੀਂ, ਸਾਲਮ ਮੁਸਲਮਾਨ ਸਨ। ਕੋਈ ਉੱਥੇ ਮਤਲਬ ਕਸਬੇ ਦਾ ਲੋਕ ਵੀ ਜਿਹੜੇ ਸਨ ਹਾਂ ਉਹ ਵੀ ਗੈਰ ਮੁਸਲਿਮ ਨਹੀਂ ਸਨ। ਠੀਕ ਹੋ ਗਿਆ। ਤੇ ਜਿਹੜੇ ਆਲ ਦੁਆਲੇ ਪਿੰਡਾਂ 'ਚ ਸਿੱਖ, ਹਿੰਦੂ, ਕ੍ਰਿਸਚੀਅਨ ਲੋਕ ਹੈਗੇ ਸੀਗੇ, ਹਾਂ ਗਿਆ ਉਹਨਾਂ ਨਾਲ ਸਾਂਝ ਕਿੱਦਾਂ ਦੀ ਸੀ? ਸਾਂਝ ਇਸੇ ਤਰ੍ਹਾਂ ਭਾਈਚਾਰੇ ਦੀ ਸੀ। ਭਾਈਚਾਰੇ ਦੀ ਸੀ। ਬਿਲਕੁਲ ਇੱਕ ਦੂਜੇ ਦੀ ਦੀਦ ਕਰਦੇ, ਇਹਤਰਾਮ ਕਰਦੇ ਸੀ। ਕਦੀ 47 ਤੋਂ ਪਹਿਲੇ, ਉਜੜਨ ਤੋਂ ਪਹਿਲੇ ਉਹਨਾਂ ਨੇ ਤੁਹਾਨੂੰ ਕੋਈ ਮਤਲਬ ਹੁੰਦਾ ਨਾ ਕਿ ਇੱਕ ਪਿੰਡਾਂ ਦੇ ਵਿੱਚ ਆਪਸ ਦੇ ਵਿੱਚ ਹੁੰਦੀ ਹੈ, ਕਦੀ ਇਸ ਤਰ੍ਹਾਂ ਤਾਂ ਨਹੀਂ ਹੋਇਆ ਕਿ ਉਹਨਾਂ ਨੇ ਤੁਹਾਨੂੰ ਰੋਕਿਆ ਹੋਵੇ ਜਾਂ ਤੁਸੀਂ ਮੁਸਲਮਾਨਾਂ ਨੇ ਉਹਨਾਂ ਨਾਲ ਕੀਤੀ ਹੋਵੇ? ਨਹੀਂ, ਕੋਈ ਸਾਡੇ ਇਲਾਕੇ ਦੇ ਵਿੱਚ ਕੁਝ ਨਹੀਂ ਸੀ ਹੋਇਆ। ਠੀਕ ਹੋ ਗਿਆ। ਵੈਸੇ ਆਣ ਜਾਣ ਹੈ ਸੀ ਪਿੰਡਾਂ ਦੇ ਵਿੱਚ? ਬਿਲਕੁਲ। ਮੈਂ ਖੁਦ ਗਿਆ ਹਾਂ ਟਾਂਡੇ। ਟਾਂਡੇ ਗਏ ਹੋ? ਹਾਂ ਟਾਂਡੇ ਗਿਆ ਮੈਂ। ਉੱਥੇ ਸਾਡੇ ਮਤਲਬ ਜਿਹੜੇ ਸਰਦਾਰ ਮਿਸਤਰੀ ਸਨ, ਲੋਹਾਰ ਤਰਖਾਨ, ਆਹੋ, ਉਹਨਾਂ ਕੋਲ ਕੰਮ ਕਰਾਉਣ ਜਾਈਦਾ। ਅੱਛਾ, ਕੋਈ ਨਾਮ ਚੇਤੇ ਉਹਨਾਂ ਦੇ ਕਿ ਨਹੀਂ? ਹੁਣ ਮੈਨੂੰ ਬਚਪਨ ਜਰਾ ਕੁਝ ਗਿਆ, ਕੋਈ ਪੁਰਾਣੇ ਲੋਕ ਵੀ ਨਹੀਂ ਜਿਨ੍ਹਾਂ ਨਾਲ ਗੱਪ ਸ਼ੱਪ ਲੱਗਦੀ ਹੈ ਤਾਂ ਯਾਦ ਰਹਿਣ। ਅੱਛਾ, ਹੁਣ ਨਹੀਂ ਯਾਦ ਹੈ। ਨਹੀਂ ਰਾਤ। ਤੁਸੀਂ ਉਸ ਵੇਲੇ ਕੀ ਕਰਦੇ ਸੀ? ਪੜ੍ਹਦੇ ਸੀ ਜਾਂ? ਮੈਂ ਸਕੂਲੇ ਤੇ ਜਾਂਦਾ ਸਾਂ। ਅੱਛਾ, ਬਹਰਾਲ ਪੜ੍ਹਾਈ ਪੜੂਈ ਦੇ ਲਈ ਕੋਈ ਨਹੀਂ ਸੀ। ਅੱਛਾ, ਸਹੀ ਗੱਲ। ਕਿਹੜੀ ਜਗ੍ਹਾ ਸਕੂਲ, ਕਿਹੜੀ ਜਗ੍ਹਾ ਜਾਂਦੇ? ਫਤਿਹਗੜ੍ਹ ਚੂੜੀਆਂ। ਫਤਿਹਗੜ੍ਹ ਚੂੜੀਆਂ ਜਾਂਦੇ ਸੀ। ਕੋਈ ਨਾਲ ਕੋਈ ਹਾਣ ਦੇ ਮੁੰਡੇ ਫਤਿਹਗੜ੍ਹ ਹਾਂ ਚੂੜੀਆਂ? ਜਾਂਦੇ। ਮੇਰੇ ਤਾਏ ਦਾ ਪੁੱਤ ਸੀ ਮੇਰੇ ਨਾਲ ਹੁੰਦਾ। ਅੱਛਾ, ਮੇਰੇ ਤਾਏ ਦਾ ਪੁੱਤ ਇੱਕ ਚੌਥੀ 'ਚ ਪੜ੍ਹਦਾ ਸੀ ਹਾਂ, ਤੇ ਉਹਦਾ ਨਾਮ ਮੁਖਤਾਰ ਸੀ। ਅੱਛਾ, ਜਿਹੜਾ ਮੇਰੇ ਨਾਲ ਸੀ ਮੇਰੇ ਤਾਏ ਦਾ ਪੁੱਤ, ਅਸੀਂ ਦੋਵੇਂ ਇੱਕੋ ਕਲਾਸ 'ਚ ਸਾਂ। ਉਹਦਾ ਨਾਮ ਜਮੀਲ ਸੀ। ਦੋਵੇਂ ਅੱਲਾ ਨੂੰ ਪਿਆਰੇ ਹੋ ਗਏ ਨੇ। ਅੱਛਾ, ਸਹੀ। ਤੇ ਬਾਕੀ ਰਾਹ ਦੇ ਵਿੱਚ ਕਿ ਸੂਆ ਹੁੰਦਾ ਸੀ, ਅੱਛਾ, ਉਹ ਕਰਾਸ ਕਰਦਾ ਸੀ। ਬਾਕੀ ਇੱਧਰ ਫਤਿਹਗੜ੍ਹ ਤੇ ਇੱਧਰ ਦਾਦੂ ਜੋਤ। ਠੀਕ ਹੋ ਗਿਆ। ਅੱਛਾ, ਤੁਸੀਂ ਦੱਸ ਰਹੇ ਸੀ ਨਾਨਕਿਆਂ ਵਾਲੇ ਪਾਸੇ ਵੀ ਰਹੇ ਹੋ ਹਾਂਜੀ ਅੰਮ੍ਰਿਤਸਰ? ਅੰਮ੍ਰਿਤਸਰ ਸਾਡਾ ਮੇਰਾ ਨਾਨਕੇ ਵਖਰਪੁਰਾ ਪਿੰਡ ਸੀ। ਕਿਹੜਾ? ਜੈਂਤੀਪੁਰਾ ਸਟੇਸ਼ਨ ਲੱਗਦਾ। ਜੈਂਤੀਪੁਰਾ? ਹਾਂ, ਅੱਛਾ, ਸਟੇਸ਼ਨ ਸੀ। ਅੱਛਾ, ਤੇ ਨਾਲ ਹੀ ਪਾਖਰਪੁਰਾ ਪਿੰਡ ਸੀ। ਪਾਖਰਪੁਰਾ? ਹਾਂ, ਕਾਫੀ ਵੱਡਾ ਪਿੰਡ ਸੀ ਉਹ। ਅੱਛਾ, ਤੁਹਾਡੇ ਨਾਨਕੇ ਸੀਗੇ ਉੱਥੇ? ਹਾਂਜੀ। ਤੇ ਜ਼ਿਆਦਾ ਦੇਰ ਇੱਥੇ ਪਾਖਰਪੁਰੇ ਰਹਿੰਦੇ ਸੀ ਜਾਂ ਉਧਰ ਗੁਰਦਾਸਪੁਰ 'ਚ? ਉਹ ਮੈਨੂੰ ਜ਼ਿਆਦਾ ਉਹ ਮੇਰੀ ਨਾਨੀ ਚੁੱਕ ਕੇ ਲੈ ਆਉਂਦੀ ਹੁੰਦੀ ਜੇ ਰਹਿਣ ਹੀ ਇੱਥੇ ਰਹਿੰਦੀ ਬਹੁਤਾ। ਅੱਛਾ, ਬਾਹਰ ਹਰ ਮੈਨੂੰ ਸੋਰਸ ਆਪਣੇ ਪਿੰਡ ਦੀ ਪੂਰੀ ਆ ਤੇ ਉੱਥੋਂ ਦੀ ਪੂਰੀ, ਬਲਕਿ ਜੋ ਉੱਥੋਂ ਕਿਸੇ ਰਿਸ਼ਤੇਦਾਰ ਦੇ ਵੀ ਗਏ ਆਂ ਦੇ ਸਿੱਕੇ ਵਗੈਰਾ ਉਰਾਂ ਪਰਾਂ, ਹਾਂ, ਤੇ ਉਹ ਵੀ ਮੈਨੂੰ ਸਾਰੀ ਸਿਚੁਏਸ਼ਨ ਨਜ਼ਰ ਚੜੀ ਮੇਰੇ ਫਿਰਦੀ। ਪਾਖਰਪੁਰਾ ਕਿਦਾਂ ਦਾ ਪਿੰਡ ਸੀ? ਰਲਵਾ ਮਿਲਵਾ ਸੀ? ਵਸੇਬ ਆਪ ਸੀ? ਹਾਂਜੀ, ਰਲਵਾ ਮਿਲਵਾ ਸੀ। ਇੱਕ ਕਿਸਮ ਦੀ ਨਾ ਕੰਧ ਹੀ ਸਮਝ ਲਓ ਵਿੱਚ। ਅੱਛਾ, ਜਿਹੜਾ ਲਾਈਨ ਉਹਦੇ ਉਸ ਪਿੰਡ ਦੇ ਇੱਕ ਪਾਸੇ ਦੀ ਲਾਈਨ ਗੁਜ਼ਰਦੀ, ਇੱਕ ਪਾਸੇ ਦੀ ਸੜਕ ਗੁਜ਼ਰਦੀ ਜਰਨੈਲੀ। ਅੱਛਾ, ਤੇ ਜਿਹੜੀ ਲਾਈਨ ਵਾਲਾ ਪਾਸਾ ਇਹਨੂੰ ਰੇਲਵੇ ਲਾਈਨ ਦਾ, ਆਹੋ, ਉਹਦੇ ਪਾਸੇ ਸਿੱਖ ਸਨ ਤੇ ਇੱਧਰਲੇ ਪਾਸੇ ਮੁਸਲਮਾਨ ਸਨ। ਜਰਨੈਲੀ ਸੜਕ ਵਾਲੇ ਪਾਸੇ ਮੁਸਲਮਾਨ। ਹਾਂਜੀ। ਵਸੇਬ ਆਪਸੀ ਵਧੀਆ ਸੀਗਾ? ਬਹੁਤ ਪਿਆਰ ਸੀ ਆਪਸ ਵਿੱਚ ਇੱਕ ਦੂਜੇ ਅੱਛਾ। ਨਾਲ, ਕੋਈ ਝਗੜਾ ਨਹੀਂ ਸੀ। ਕੋਈ ਝਗੜਾ ਨਹੀਂ ਸੀ? ਹਾਂ, ਅਜੇ ਤੱਕ ਯਾਦ ਕਰਦੇ। ਪਾਕਿਸਤਾਨ ਬਣ ਵੀ ਗਿਆ ਤੇ ਫਿਰ ਵੀ ਇੱਕ ਦੂਜੇ ਨੂੰ ਖਾਤ ਪਕਾਰਾ ਤੇ ਉਰਾਂ ਪਰਾਂ ਯਾਦ ਕਰਦੇ। ਮੈਨੂੰ ਪਤਾ ਲੱਗਾ ਤੁਸੀਂ ਵੀ ਖੱਤ ਕੁੱਤ ਲਿਖੇ ਆ? ਹਾਂਜੀ, ਮੈਂ ਖਤ ਲਿਖੇ। ਉਹ ਕਿਹਨਾਂ ਨੂੰ ਲਿਖੇ ਸੀਗੇ ਖੱਤ? ਉਹ ਸਰਦਾਰ ਹੀ ਸਨ। ਸਰਦਾਰ ਸਨ? ਹਾਂ। ਨਾਮ ਭੁੱਲ ਗਿਆ? ਹਾਂ, ਨਾ ਭੁੱਲ ਗਿਆ। ਉਹ ਮੇਰੇ ਮਾਮੇ ਨੇ ਲਿਖਾਇਆ, ਮੈਂ ਤਾਂ ਚੌਥੀ 'ਚ ਪੜ੍ਹਦਾ। ਅੱਛਾ, ਮਾਮਾ ਜੀ ਨੇ ਲਿਖਾਇਆ? ਮਾਮਾ ਜੀ ਨੇ ਲਿਖਾਇਆ। ਠੀਕ ਹੋ ਗਿਆ। ਸਹੀ ਸਹੀ। ਤੇ ਉਹ ਤੁਹਾਡੇ ਮਾਮਾ ਜੀ ਪਾਖਰਪੁਰੇ ਦੇ ਹੀ ਸੀ? ਪਾਖਰਪੁਰੇ। ਹਾਂ, ਸਹੀ। ਅੱਛਾ, ਹੁਣ ਵੀ ਮੈਂ ਪਾਖਰਪੁਰੀਆਂ 'ਚ ਬੈਠਾ, ਨਾਨਕਿਆਂ 'ਚ ਬੈਠਾ। ਅੱਛਾ, ਸਹੀ ਸਹੀ। ਉਹ ਉਹ ਸਾਰੇ ਪਾਖਰਪੁਰੀ ਇੱਥੇ ਹੀ ਆ? ਸਾਰੇ ਅੱਧੇ ਜਿਹੜਾ ਪਿੰਡ ਮੇਰੇ ਨਾਨਕਿਆਂ ਦਾ ਪੂਰੇ ਇੱਥੇ ਹੀ ਨੇ। ਅੱਛਾ, ਤੇ ਫਿਰ ਤੁਹਾਡੇ ਹਾਣ ਦੇ ਹੋਰ ਬੰਦੇ ਹੈਗੇ ਆ ਕਿ ਨਹੀਂ? ਮੇਰੇ ਹਾਣ ਦਾ ਤਾਂ ਇਸ ਵਕਤ ਇੱਕ ਮੇਥੋਂ ਦੋ ਹੀ ਵੱਡੇ ਬਲਕਿ ਹੈਗੇ ਅਜੇ। ਅੱਛਾ, ਹੈਗੇ ਆ। ਇੱਕ 2 ਸਾਲ ਵੱਡਾ, ਇੱਕ 4 ਸਾਲ ਵੱਡਾ। ਬਾਊ ਉਹਦੇ ਨਾਂ ਤੇ ਤਾ ਮੁਹੰਮਦ। ਅੱਛਾ, ਅਤਾ ਮੁਹੰਮਦ ਤੇ ਬਾਊ ਜੀ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਵੰਡ ਤੋਂ ਪਹਿਲੇ 47 ਤੋਂ ਪਹਿਲੇ ਕਦੀ ਇੱਦਾਂ ਦੇ ਨਹੀਂ ਸੀਗਾ ਤੁਹਾਡੇ ਵਾਲੇ ਪਾਸੇ ਕਿ ਤੁਸੀਂ ਸੁਣਿਆ ਹੋਵੇ ਕਿ ਪਾਕਿਸਤਾਨ ਬਣ ਜਾਣਾ ਜਾਂ ਹਿੰਦੁਸਤਾਨ ਬਣ ਜਾਣਾ, ਜਾਂ ਜਿੱਦਾਂ ਜਲਸੇ ਜਲੂਸ ਵੀ ਹੁੰਦੇ ਆ, ਤੁਸੀਂ ਉਹਨਾਂ 'ਚ ਗਏ ਜਾਂ ਇੱਦਾਂ ਬਾਰੇ ਕੋਈ ਗੱਲਬਾਤ ਸੁਣੀ? ਮੈਨੂੰ ਇੰਨਾ ਪਤਾ ਕਿ ਮੇਰੇ ਵਾਲਦ ਸਾਹਿਬ ਨਾ ਪੇੜ ਦੇ ਉੱਤੇ ਪਰਾਤ ਬੰਨ੍ਹ ਕੇ ਤੇ ਉੱਤੇ ਕੱਪੜਾ ਬੰਨ੍ਹ ਕੇ ਅੱਛਾ ਤੇ ਬਰਛੀ ਲੈ ਕੇ ਤੇ ਜਾਂਦੇ ਰਹੇ ਆ। ਅੱਛਾ, ਮੈਂ ਆਪਣੀ ਮੇਰੀ ਨਜ਼ਰ ਗਾੜੀ ਸਭ ਕੋਈ ਉਹ ਸੀਨ ਫਿਰਦਾ ਹੈ। ਅੱਛਾ, ਤੇ ਬਾਕੀ ਕੋਈ ਸਾਡੇ ਨਾ ਤੇ ਕੋਈ ਬਲਵਾ ਆਇਆ ਸੀ ਤੇ ਨਾ ਸਾਡੇ ਵੱਲੋਂ ਕੋਈ ਗਿਆ ਸੀ। ਆਪਣੀ ਹਿਫਾਜ਼ਤ ਵਾਸਤੇ ਬੰਦੇ ਬਾਹਰ ਜਦੋਂ ਨਿਕਲਦੇ ਇਸ ਤਰ੍ਹਾਂ ਜਾਂਦੇ ਆਉਂਦੇ ਸੀ। ਹਵਾ ਜੋ ਗਲਤ ਹੋ ਗਈ ਸੀ ਵੀ ਇੱਕ ਦੂਜੇ ਨੂੰ ਬੰਦੇ ਪੈਂਦੇ ਆ ਤੇ ਮਾਰਦੇ ਆ। ਲੇਕਿਨ ਅਸੀਂ ਜਦੋਂ ਆਏ ਆ ਨਾ, ਉਸ ਵਕਤ ਰੇਲਵੇ ਲਾਈਨ ਜਿਹੜੀ ਸੀ ਨਾ, ਆਖਰੀ ਜਿਹੜੀ ਪਾਕਿਸਤਾਨ ਨੂੰ ਆਉਂਦੀ ਆ ਇੰਡੀਆ 'ਚੋਂ, ਉਹਦੇ ਤੇ ਆ ਗਏ ਸਾਂ। ਸਾਨੂੰ ਪਤਾ ਲੱਗ ਗਿਆ ਸੀ ਵੀ ਪਾਕਿਸਤਾਨ ਬਣ ਚੁੱਕਾ ਵਾ
ਤੇ ਇਹ ਬਲਕਿ ਜਿਹੜਾ ਸੋਨਾ ਚਾਂਦੀ ਜਾਂ ਕੋਈ ਜ਼ੇਵਰਾਤ ਵਗੈਰਾ ਸੀ ਨਾ, ਅਸੀਂ ਤੂੜੀ ਵਾਲੇ ਅੰਦਰ ਨੱਪ ਕੇ ਤੇ ਆ ਗਏ ਵੀ ਅੰਮ੍ਰਿਤਸਰ ਗੁਰਦਾਸਪੁਰ ਪਰ ਜਿਹੜਾ ਇਹ ਕਾਦੇ ਆਦਮੀ ਨੇ ਕੇਸ ਕਰਕੇ ਫਿਰ ਲੈ ਲੈਣਾ। ਅੱਛਾ। ਤੇ ਅਸੀਂ ਇੱਥੇ ਆ ਜਾਣਾ ਵਾ। ਹਾਂ। ਤੇ ਇਸ ਕਰਕੇ ਫਿਰ ਅਸੀਂ ਉੱਥੇ ਨੱਪ ਕੇ ਆ ਗਏ ਵੀ ਸਾਨੂੰ ਕਿੱਥੇ ਐ ਜਾਣ ਦਾ ਖੌਫ ਚੁੱਕੀ ਫਿਰਾਂਗੇ ਨਾਲ। ਤੇ ਉਹ ਫਿਰ ਅਸੀਂ ਇੱਥੇ ਆਏ। ਆਉਂਦੇ ਪਾਕ ਪਤਨ ਸ਼ਰੀਫ ਉਤਰੇ। ਪਾਕ ਪਤਨ ਸ਼ਰੀਫ ਉਤਰੇ ਹੋ? ਹਾਂਜੀ। ਪਾਖਰਪੁਰੇ ਤੋਂ ਆਏ ਸੀਗੇ ਜਾਂ ਉਧਰੋਂ? ਅਸੀਂ ਦਾਦੂ ਜੋਤ ਤੋਂ। ਦਾਦੂ ਜੋਤ ਤੋਂ। ਫਿਰ ਤੁਸੀਂ ਉਧਰੋਂ ਆਏ ਹੋ? ਹਾਂਜੀ। ਡੇਰੇ ਦੇ ਪੁਲ ਤੋਂ? ਨਹੀਂ, ਉਹ ਤੇ ਆਏ ਅਸੀਂ ਰੇਲਵੇ ਲਾਈਨ। ਅੱਛਾ, ਰੇਲਵੇ ਦੇ ਆਏ ਹੋ। ਠੀਕ ਠੀਕ ਠੀਕ। ਹਾਂ। ਤੇ ਆ ਜਿਹੜਾ ਕੈਂਪ ਸ਼ੈਂਪ ਕੋਈ ਨਹੀਂ ਵੇਖੇ। ਅੱਛਾ। ਸਾਡੇ ਬਾਅਦ ਹੀ ਕੈਂਪ ਲੱਗੇ, ਬਾਅਦ ਹੀ ਮਾਜ਼ਰ ਹੋਇਆ ਕਰਕੇ। ਵੈਸੇ ਤੁਹਾਨੂੰ ਕਿੱਦਾਂ ਉੱਥੋਂ ਕੱਢਿਆ ਗਿਆ ਜਾਂ ਆਪ ਨਿਕਲੇ? ਖੁਦ ਆਏ। ਐਲਾਨ ਹੋ ਗਿਆ ਮਤਲਬ? ਐਲਾਨ ਜੇ ਸੰਨ 47 14 ਅਗਸਤ ਨੂੰ ਐਲਾਨ ਹੋ ਗਿਆ। ਤੇ ਉਹਦੇ ਬਾਅਦ ਉਹਨਾਂ ਦਿਨਾਂ 'ਚ ਬਾਰਿਸ਼ਾਂ ਬਹੁਤ ਹੁੰਦੀਆਂ ਸਨ। ਬੇਬਾਹ ਬਾਰਿਸ਼ ਹੁੰਦੀ ਸੀ। ਅੱਛਾ। ਤੇ ਅਸੀਂ ਬਾਰਿਸ਼ ਹੁੰਦੀ ਜੀ ਗੱਡੀ ਦੇ ਵਿੱਚ ਬੈਠੇ ਆ। ਫਿਰ ਉੱਥੋਂ ਅਸੀਂ ਕਿਉਂਕਿ ਫਤਿਹਗੜ੍ਹ ਜਿਹੜਾ ਸੀ ਨਾ ਇੱਕ ਬਹੁਤ ਫਾਰਵਰਡ ਸ਼ਹਿਰ ਸੀ, ਹੈਗਾ ਤਾਂ ਛੋਟਾ ਸੀ, ਦੀਵਾਨੀ ਅਦਾਲਤ ਸੀ ਉੱਥੇ। ਅੱਛਾ। ਉਹ ਬਹੁਤ ਫਾਰਵਰਡ ਸ਼ਹਿਰ ਸੀ। ਉੱਥੇ ਦੇ ਅਲਮਾਜ਼ ਜਿਹੜੇ ਸਨ ਮੰਨੇ ਦੰਨੇ ਸਨ, ਦੀਨੀ ਇਲਮਾ ਹਕੀਮ ਉੱਥੋਂ ਦੇ ਮੰਨੇ, ਭਲਵਾਨ ਉੱਥੋਂ ਦੇ ਮੰਨੇ ਦੰਨੇ ਸਨ। ਅੱਛਾ। ਤੇ ਉਹ ਬੜਾ ਫਾਰਵਰਡ ਜਿਹਾ ਸ਼ਹਿਰ ਸੀ। ਉੱਥੋਂ ਸਾਨੂੰ ਇਤਲਾਹ ਹੋ ਗਈ ਸੀ ਵੀ ਇਹ ਪਾਕਿਸਤਾਨ ਬਣ ਚੁੱਕਾ ਵਾ ਤੇ ਸਾਨੂੰ ਉੱਥੇ ਜਾਣਾ ਹੀ ਪੈਣਾ ਵਾ। ਜਾਣਾ ਪੈਣਾ। ਹਾਂ। ਤੇ ਸਾਡੇ ਪਿੰਡ ਦੇ ਸਨ ਜਲਾਹ ਸਨ ਕੁਛ, ਤੇ ਕੁਛ ਸਾਡਾ ਖਾਨਦਾਨ ਸੀ। ਸਿਰਫ ਇਹੋ ਹੀ ਅਸੀਂ ਪਹਿਲੋਂ ਆਏ। ਬਾਅਦ ਸਾਡੇ ਤਾਏ ਚਾਚੇ ਜਿੰਨੇ ਵੀ ਹਨ ਬਾਅਦ ਚ ਆਏ। ਉਹ ਕੈਂਪਾਂ ਥਾਣੀ ਆਏ। ਅੱਛਾ। ਅੱਛਾ, ਕੋਈ ਅੱਖਾਂ ਦੇ ਮੂਹਰੇ ਇਦਾਂ ਦੀ ਗੱਲਬਾਤ ਆਉਂਦੀ ਹੈ ਕਿ ਤੁਸੀਂ ਆਪਣੇ ਘਰਾਂ ਨੂੰ ਤਾਲੇ ਕਿਸ ਤਰ੍ਹਾਂ ਲਾਏ ਆ, ਸਮਾਨ ਕਿੰਨਾ ਕੁ ਲਿਆ ਵਾ? ਕੋਈ ਅੱਖਾਂ ਦੇ ਮੂਹਰੇ ਗੱਲਬਾਤ ਜ਼ੇਨ 'ਚ ਆਉਂਦੀ? ਬੜਾ ਯਾਦ ਆਉਂਦਾ। ਮੈਂ ਤੁਹਾਨੂੰ ਦੱਸਿਆ ਕੁਛ ਵੀ ਨਹੀਂ ਲਿਆਂਦਾ, ਬਲਕਿ ਜਿਹੜੇ ਘਰਾਂ ਦੀਆਂ ਖੇਸ ਚਤਈਆਂ ਵਗੈਰਾ ਨਾ, ਉਹ ਵੀ ਸਾਡੇ ਤਾਇਆ ਚਾਚਾ ਜਦੋਂ ਵਾਪਸ ਆਏ ਨਾ ਕੈਂਪਾਂ 'ਚੋਂ, ਉਹ ਲੈ ਆਏ ਸਨ। ਅਸਾਂ ਨਹੀਂ ਲਿਆਂਦਾ ਕੁਛ ਵੀ। ਨਹੀਂ ਲੈ ਕੇ ਆਪਣੇ ਕੱਪੜੇ ਪਾਏ ਤੇ ਉਹ ਤੁਰ ਪਏ। ਮਤਲਬ ਦਿਲ ਕਰਦਾ ਸੀ ਕਿ ਯਾਰ ਆਪਣਾ ਪਿੰਡ ਜਿੱਥੇ ਬਚਪਨ ਗੁਜ਼ਰਿਆ, ਯਾਰ ਬੇਲੀ ਸੱਜਣ, ਉਹ ਗਲੀਆਂ ਮੁਹੱਲੇ ਘਰ-ਬਾਰ ਸਭ ਕੁਝ ਛੱਡਣ ਦਾ ਦਿਲ ਕਰਦਾ ਸੀਗਾ? ਉਹ ਤਾਂ ਅਜੇ ਵੀ ਲੈਣ ਨੂੰ ਜੀ ਕਰਦਾ। ਅਜੇ ਵੀ ਲੈਣ ਨੂੰ ਜੀ ਕਰਦਾ? ਹੁਣ ਤੁਹਾਡੇ ਨਾਲ ਮੈਂ ਗੱਲ ਕਰਨ ਡਿਆ, ਮੇਰੀ ਅੱਖਾਂ ਗਾੜੀ ਨਕਸ਼ਾ ਸਾਰਾ ਹੀ ਉਹ ਜੋ ਮੈਂ ਵੇਖਿਆ ਇੰਡੀਆ 'ਚ ਸਾਰਾ ਫਿਰਦਾ ਵਾ। ਕਰਮੋਂ ਡੇੜੀ ਤੱਕ ਅੰਮ੍ਰਿਤਸਰ ਦੀ ਤਾਂ ਮੇਰੇ ਨਜ਼ਰਾਂ 'ਚ ਫਿਰਦੀ। ਅੱਛਾ। ਉੱਥੇ ਜਿਹੜਾ ਰੇਲਵੇ ਦਾ ਪੁਲ ਸੀ ਉਤਲਾ ਪਾਰ ਕਰਕੇ ਫਿਰ ਲੰਘੀ ਦਾ ਸੀ। ਅੱਛਾ। ਓਵਰਹੈਡ ਸੀ ਪੁਲ, ਉੱਥੋਂ ਦੀ ਉਹ ਲੋਹੇ ਦਾ ਬਣਿਆ ਸੀ, ਉੱਥੋਂ ਦੀ ਲੰਘ, ਉਹ ਵੀ ਮੈਨੂੰ ਸਭ ਕੁਝ ਯਾਦ ਨਜ਼ਰ ਆਉਣ ਡਿਆ। ਮਜੀਠਾ ਵਗੈਰਾ ਉਹ ਸਾਰੇ ਨਜ਼ਰ ਆਉਂਦੇ ਆ। ਮਦਰਾਸ ਨਜ਼ਰ ਆਉਂਦਾ। ਜਿੱਥੇ ਜਿੱਥੇ ਮੈਂ ਫਿਰਿਆ ਮੈਨੂੰ ਸਾਰੇ ਯਾਦ ਨੇ। ਸਹੀ। ਤੇ ਹੁਣ ਦਿਲ ਕਰਦਾ ਜਾਣ ਨੂੰ? ਵੈਸੇ ਦਿਲ ਤੇ ਬਹੁਤ ਕਰਦਾ। ਹੁਣ ਜੰਮਣ ਭਾਉ ਕਿਹਨੂੰ ਯਾਦ ਨਹੀਂ ਆਉਂਦਾ? ਕਿਹਨੂੰ ਯਾਦ ਨਹੀਂ ਆਉਂਦਾ? ਇਹ ਤਾਂ ਬਹੁਤ ਹੀ ਦਿਲ ਕਰਦਾ ਨਾ ਵੀ ਆਪਣੀ ਜੰਮਣ ਭਾਉ ਨੇ ਇੱਕ ਵਾਰ ਵੇਖੀ। ਲੇਕਿਨ ਸਾਡੇ ਜਲਾਹਿਆਂ 'ਚੋਂ ਇੱਕ ਗਿਆ ਸੀ, ਉਹਨਾਂ ਆਣ ਕੇ ਦੱਸਿਆ ਵੀ ਫਤਿਹਗੜ੍ਹ ਦੇ ਨਾਲੋਂ ਸਾਡੇ ਪਿੰਡ ਦੇ ਵਿੱਚ ਹੁਣ ਰੌਣਕ ਜ਼ਿਆਦਾ। ਰੌਣਕ ਜ਼ਿਆਦਾ? ਹਾਂ। ਉੱਥੇ ਅੱਛੇ ਲੋਕ ਬਹਿ ਗਏ ਆ। ਫਤਿਹਗੜ੍ਹ ਦੇ ਵਿੱਚ ਕੁਝ ਹੋਰ ਤਰ੍ਹਾਂ ਦੇ ਲੋਕ ਬੈਠੇ ਨੇ, ਉਹਨਾਂ ਨੇ ਉਹਦੀ ਕਦਰ ਨਹੀਂ ਕੀਤੀ। ਸਾਡੇ ਪਿੰਡ 'ਚ ਅੱਛੇ ਲੋਕ ਬੈਠੇ, ਉਹਨਾਂ ਬੜਾ ਫਾਰਵਰਡ ਕਰ ਲਿਆ ਉਹਨੂੰ। ਅੱਛਾ, ਪਿੰਡ ਤੋਂ? ਹਾਂਜੀ। ਜਿੱਦਾਂ ਹੁੰਦਾ ਨਾ ਹੁਣ ਸ਼ਹਿਰ ਅੱਗੇ ਤੇ ਅੱਗੇ ਫੈਲ ਜਾਂਦੇ ਆ। ਉਹ ਕਮਾਲੀਏ ਬੈਠੇ ਜਲਾ। ਅੱਛਾ। ਹਾਂਜੀ। ਸਹੀ। ਤੇ ਵੈਸੇ ਕਮਾਲੀਏ ਦਾ ਖੱਦਰ ਮਸ਼ਹੂਰ ਆ ਨਾ, ਉਹ ਜਲਾ ਬਣਾਉਂਦੇ। ਅੱਛਾ। ਅੱਛਾ। ਵੈਸੇ ਹੁਣ ਪਿਛਲੇ ਪੌਣੀ ਸਦੀ 'ਚ ਕੋਈ ਕੋਸ਼ਿਸ਼ ਕੀਤੀ ਹੈ ਕਿ ਯਾਰ ਇਸਲਾਮਾਬਾਦ ਜਾ ਕੇ ਕਿਸੇ ਨੂੰ ਕਹਿ ਕੂ ਕੇ ਕਿ ਚਲੋ ਯਾਰ ਗੇੜਾ ਹੀ ਮਾਰ ਰਹੀ ਹੈ? ਨਹੀਂ ਕੀਤੀ। ਉਹਦੀ ਵਜ੍ਹਾ ਇਹ ਹੈ ਨਾ ਕਿ ਜਿਹੜੇ ਸਾਡੇ ਹਾਣ ਦੇ ਹੈ ਨਹੀਂ ਕਿ ਹੁਣ ਅਸੀਂ ਕਿਹਨੂੰ ਜਾ ਕੇ ਆਖਾਂਗੇ? ਕਿਹਦੇ ਕੋਲ ਜਾਈਏ? ਦਿਲ 'ਚ ਤੇ ਹੁੰਦਾ ਕਿ ਕਿਹਦੇ ਕੋਲ ਜਾਈਏ। ਜੇ ਕੋਈ ਸਾਡਾ ਹਾਣ ਹੋਵੇ ਨਾ ਤੇ ਫਿਰ ਜ਼ਰੂਰ ਉਬਾਲਾ ਆਉਂਦਾ ਫਿਰ ਜਾਵੇ ਬੰਦਾ ਤੇ ਮਿਲ ਗਿਆ ਲਾਵੇ। ਤੁਹਾਡੇ ਜਿਹੜੇ ਉੱਥੇ ਪਿੰਡ ਬੈਠੇ ਆ, ਉਹਨਾਂ ਨੂੰ ਕੀ ਸੁਨੇਹਾ ਕੋਈ ਪਹੁੰਚਾਣਾ? ਜ਼ਾਹਰਾ ਪਿੰਡ ਤੇ ਤੁਹਾਡਾ ਸੀ, ਤੁਹਾਡੇ ਨਾ ਤਾਂ ਅਸੀਂ ਉਹ ਆਖਣਾ ਵੀ ਉਹ ਧਰਤੀ ਦੀ ਕਦਰ ਕਰਨ। ਬਸ ਧਰਤੀ ਦੀ ਕਦਰ ਕਰਨ। ਆਹਾ, ਕੀ ਬਾਤ। ਵੈਸੇ ਉਹ ਤੁਹਾਡੇ ਵੱਡੇ ਦੀਆਂ ਉਹਦੇ ਨਾਲ ਦਾ ਜੀ ਪਾਣੀ ਕਿਤੇ ਨਹੀਂ। ਅੱਛਾ। ਗੁਰਦਾਸਪੁਰ ਸ਼ਹਿਰ ਕੋ ਖੂਹ ਆ, ਜਿਹੜੇ ਅੰਮ੍ਰਿਤਸਰ ਦੇ ਜਿਹੜੇ ਪਾਣੀ ਨੇ, ਇਹ ਪਾਣੀ ਇੱਥੇ ਇੱਧਰ ਵੀ ਨਹੀਂ ਹੈਗੇ। ਅੱਛਾ। ਫੈਸਲਾਬਾਦ 'ਚ ਤਾਂ ਨਾਂ ਨਹੀਂ ਨਾ ਹੈਗਾ। ਹਾਲਾਂ ਕੋਈ ਥੋੜਾ ਬਹੁਤਾ ਲਾਹੌਰ, ਗੁਜਰਾਂਵਾਲਾ, ਸਿਆਲਕੋਟ, ਇੱਥੇ ਅਸਰ ਹੈ। ਸਿਆਲਕੋਟ ਦਾ ਤਾਂ ਬੜਾ ਚੰਗਾ ਪਾਣੀ। ਸਿਆਲਕੋਟ ਉੱਠ ਕੇ ਸਾਰੀਆਂ ਬਾਦੀਆਂ ਬਣੀਆਂ ਜੀ। ਜੇ ਸੱਚ ਪੁੱਛੋ ਨਾ ਤੇ ਇਹ ਪੁਰਾਣੇ ਵਕਤਾਂ ਦੇ ਵਿੱਚ ਗੱਲ ਲੰਮੀ ਹੁੰਦੀ ਆ। ਤੁਹਾਡਾ ਇੰਟਰਵਿਊ ਪਤਾ ਨਹੀਂ ਮੈਨੂੰ ਕਿਸ ਟਾਈਮ ਦਾ ਵਾ। ਜਦੋਂ ਪਾਕਿਸਤਾਨ, ਜਦੋਂ ਸਮਝ ਲਓ ਵੀ ਇੰਡੀਆ ਦੇ ਵਿੱਚ ਕੋਈ ਰਹਿੰਦਾ ਸੀ ਨਾ, ਉਹ ਪਾਣੀ ਦੇ ਸਿਰ ਤੇ ਰਹਿੰਦਾ ਸੀ।
ਜਿੱਥੇ ਦਰਿਆਈ ਪਾਣੀ ਹੁੰਦਾ ਸੀ ਨਾ ਉੱਥੇ ਆਬਾਦੀ ਹੁੰਦੀ ਸੀ ਵਰਨਾ ਇਹ ਤਾਂ ਖਿਆਲ ਹੀ ਨਹੀਂ ਵੀ ਜ਼ਮੀਨ 'ਚੋਂ ਪਾਣੀ ਕੱਢ ਲਈਦਾ ਉਹਨਾਂ ਲੋਕਾਂ ਦੇ ਤਖੱਯਲ 'ਚ ਵੀ ਨਹੀਂ ਸੀ ਜ਼ਮੀਨ 'ਚੋਂ ਪਾਣੀ ਕੱਢ ਲਈਦਾ ਵਰਤਣ ਵਾਸਤੇ ਪੀਣ ਵਾਸਤੇ ਉਹ ਤਾਂ ਸਿਰਫ ਜਿੱਥੇ ਕੁਦਰਤੀ ਪਾਣੀ ਨਹਿਰਾਂ ਦਾ ਜਾਂ ਮਤਲਬ ਨਹਿਰਾਂ ਵੀ ਇਹੋ ਸਨ ਬਾਰਿਸ਼ਾਂ ਦੇ ਪਾਣੀ ਦੀ ਵਜ੍ਹਾ ਨਾਲ ਹਾਂਜੀ ਹਾਂਜੀ ਬਿਲਕੁਲ ਤੇ ਉਹ ਬਾਰਿਸ਼ੀ ਪਾਣੀ ਜਿਸੇ ਇਹ ਜੋ ਕਿ ਦਾਮਨੇ ਕੋਹ ਆ ਸਿਆਲਕੋਟ ਇੱਥੋਂ ਦੇ ਵਿੱਚ ਪਾਣੀ ਕਾਫੀ ਲੱਭ ਜਾਂਦਾ ਸੀ ਇੱਥੋਂ ਦੇ ਜਿਹੜੇ ਜ਼ਿਮੀਂਦਾਰ ਤਬਕਾ ਸਾਰਾ ਇੱਥੋਂ ਦਾ ਵਾ ਔਰ ਇੱਥੋਂ ਪਹਿਲੇ ਬਾਰ ਬਣੀ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਜਲੰਧਰ ਵਗੈਰਾ ਉਹ ਬਾਰ ਸੀ ਪਹਿਲੋਂ ਵੀ ਅੱਛਾ ਉਹ ਜਦੋਂ ਬਣ ਚੁੱਕੀ ਹੈ ਤੇ ਫਿਰ ਬਾਰ ਆ ਬਣੀ ਸਹੀ ਹਾਂਜੀ ਇੱਥੇ ਫਿਰ ਮਿਹਰਬਾਨੀ ਕਿਤੇ ਨਹਿਰੀ ਨਿਜ਼ਾਮ ਹੋ ਗਿਆ ਤੇ ਪਾਣੀ ਦਾ ਇੰਤਜ਼ਾਮ ਹੋ ਗਿਆ ਤੇ ਆਬਾਦੀਆਂ ਭਰ ਗਈਆਂ ਇਹ ਹੁਣ ਤੁਸੀਂ ਇਸ ਚੀਜ਼ ਦਾ ਸਬੂਤ ਦਾ ਮੇਰੇ ਗੱਲ ਦੇ ਸਬੂਤ ਦਾ ਇਹ ਆ ਕਿ ਜਿਹੜੇ ਪਿੰਡ ਸਾਡੇ ਪਿੱਛੇ ਪੱਖ ਮਤਲਬ ਹੈਗੇ ਸਨ ਨਾ ਵਤਨਾਂ 'ਚ ਉਹ ਸਿਆਲਕੋਟ 'ਚੋਂ ਵੀ ਨਾਂ ਉਸ ਦਾ ਲੱਭਦਾ ਅੱਛਾ ਉਸ ਪਿੰਡ ਦਾ ਨਾਂ ਸਿਆਲਕੋਟ ਦਾ ਵੀ ਲੱਭਦਾ ਬਿਲਕੁਲ ਹਕੀਕਤ ਉਹ ਉੱਥੋਂ ਸਿਆਲਕੋਟੋਂ ਨਿਕਲ ਕੇ ਪਿੰਡ ਜਿਹੜੇ ਅੰਮ੍ਰਿਤਸਰ ਗੁਰਦਾਸਪੁਰ 'ਚ ਬਣੇ ਆ ਉਹਨਾਂ ਪਿੰਡਾਂ ਦੇ ਨਾਂ ਤੇ ਫਿਰ ਇੱਥੇ ਵੀ ਉਹ ਪਿੰਡ ਲੈਲਪੁਰ ਗੋਜਰਾ ਟੋਬਾ ਇਹ ਸਾਰਾ ਉਹ ਪਿੰਡ ਨੇ ਬੈਠੇ ਉਹ ਆਬਾਦੀਆਂ ਬੈਠੀ ਉਹਨਾਂ ਆਪਣੇ ਨਾਂ ਇੱਥੇ ਆਪਣੇ ਪਿੰਡਾਂ ਦੇ ਰੱਖ ਸਹੀ ਅੱਛਾ ਬਜ਼ੁਰਗੋ ਇੱਕ ਗੱਲ ਤੇ ਦੱਸੋ ਪਹਿਲਾਂ ਸਭ ਕੁਝ ਇੰਨਾ ਵਧੀਆ ਸੀ ਜਿੱਦਾਂ ਤੁਸੀਂ ਦੱਸਿਆ ਕਿ ਬਈ ਆਣ ਜਾਣ ਵੀ ਹੈ ਸੀ ਕੋਈ ਇਦਾਂ ਦੀ ਮਨਾਹੀ ਨਹੀਂ ਸੀ ਕੋਈ ਇਹ ਵੀ ਨਹੀਂ ਸੀ ਕਿ ਲੜਾਈ ਝਗੜਾ ਸੀ ਫਿਰ ਇਹਦੇ ਬਾਵਜੂਦ ਮਤਲਬ ਕਿਉਂ ਲੋਕਾਂ ਨੂੰ ਉਥੋਂ ਉੱਠ ਕੇ ਆਣਾ ਪਿਆ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਵਾਲਦ ਸਾਹਿਬ ਵੀ ਭਰਾ ਜੀ ਬਣ ਕੇ ਜਾਂਦੇ ਸੀ ਉਹ ਤੁਸੀਂ ਮਾਸ਼ਾਅੱਲਾ ਪੜ੍ਹੇ ਲਿਖੇ ਜੇ ਸਮਝਦਾਰ ਜੇ ਇਹ ਹਕੂਮਤੀ ਫੈਸਲਾ ਸੀ ਹਕੂਮਤੀ ਫੈਸਲਾ ਸੀ ਉਹਨੂੰ ਮੰਨਣਾ ਪੈਣਾ ਸੀ ਵਰਨਾ ਕਿਸੇ ਦਾ ਦਿਲ ਨਹੀਂ ਕਰਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਜਦੋਂ ਮੱਕਾ ਚੋਂ ਨਿਕਲਣ ਲੱਗੇ ਤੇ ਆਖਣ ਲੱਗੇ ਮੇਰਾ ਸ਼ਹਿਰ ਤੇ ਪਿਆਰ ਬੜਾ ਵੀ ਛੱਡਣ ਨੂੰ ਜੀ ਨਹੀਂ ਕਰਦਾ ਜਦੋਂ ਮਦੀਨਾ ਪਾ ਕੇ ਦਰ ਕਰਕੇ ਇਹ ਛੱਡਣ ਨੂੰ ਜੀ ਨਹੀਂ ਕਰਦਾ ਕਿਸੇ ਦਾ ਆਪਣੀ ਧਰਤੀ ਨੂੰ ਇਹ ਸਿਰਫ ਉਹ ਹੁਕਮ ਦੇ ਬੱਧੇ ਆਏ ਸਾਰੇ ਤੇ ਬਾਕੀ ਇਹ ਆ ਕਿ ਉਹ ਜੇ ਮੁਸਲਿਮ ਲੀਗ ਨਾ ਭਾਪ ਲੈਂਦੀ ਇਹਨੂੰ ਤੇ ਵਾਕਈ ਅੱਜ ਜੋ ਹਾਲ ਇੰਡੀਆ 'ਚ ਦੂਸਰੇ ਮੁਸਲਮਾਨਾਂ ਦਾ ਹੋਣ ਡਿਆ ਸਾਡਾ ਵੀ ਉਹ ਹੋਣਾ ਸੀ ਇਹ ਤੇ ਅੱਲਾਹ ਪਾਕ ਨੇ ਨਿਮਤ ਦਿੱਤੀ ਸਾਨੂੰ ਨਹੀਂ ਇਹ ਆਪਣੀ ਇਹ ਤੁਹਾਡੇ ਜਿਹੜੀ ਇੰਟਰਵਿਊ ਅਸੀਂ ਰਿਕਾਰਡ ਕਰਨ ਦਏ ਆ ਇਹ ਇਸੇ ਕਰਕੇ ਕਰਨ ਦਏ ਕਿ ਜਦੋਂ 14 ਅਗਸਤ ਆਉਂਦੀ ਹੈ ਆਪਣੇ ਬਾਲ ਕੀ ਕਰਦੇ ਆ ਮੋਟਰਸਾਈਕਲ ਦੀਆਂ ਪੀਪਣੀਆਂ ਕਢਾ ਦਿੰਦੇ ਆ ਤੇ ਪਤਾ ਨਹੀਂ ਵਨ ਵੀਲਿੰਗ ਵੀ ਕਰਦੇ ਆ ਉਹਨਾਂ ਨੂੰ ਨਹੀਂ ਨਾ ਪਤਾ ਕਿ ਪਾਕਿਸਤਾਨ ਕਿੱਦਾਂ ਬਣਿਆ ਤੇ ਕਿੱਡੀ ਸਾਡੀ ਨਿਮਤ ਆ ਵੇਖ ਲਓ ਆਪਣੇ ਲਾਗੇ ਲਾਗੇ ਪਿੰਡਾਂ 'ਚ ਵੈਸੇ ਤਾਂ ਹੈਗੀ ਮਾੜੀ ਗੱਲ ਆ ਕਿਉਂਕਿ ਇੰਟਰਵਿਊ ਤੇ ਚਾਰੇ ਪਾਸੇ ਸੁਣਿਆ ਜਾਣਾ ਆਪਾਂ ਕਿੰਨਾ ਗੰਦ ਫੈਲਾਇਆ ਹੁੰਦਾ ਬਿਲਕੁਲ ਠੀਕ ਹੈ ਛਾਪਰ ਛੂਪਰ ਪਏ ਹੁੰਦੇ ਧਰਤੀ ਤੇ ਸਾਡੀ ਹੈ ਨਾ ਰਹਿਣਾ ਤੇ ਅਸੀਂ ਹੈ ਲੇਕਿਨ ਇਹਦੇ ਬਾਵਜੂਦ ਚਲੋ ਇੱਕ ਵੱਖਰਾ ਟੌਪਿਕ ਹੋ ਜਾਂਦਾ ਨਹੀਂ ਖੈਰ ਸਾਥ ਤੇ ਨਵੀਂ ਪੋਸਟ ਨੂੰ ਹੁੰਦਾ ਜਾ ਰਿਹਾ ਅੱਲਾ 'ਚ ਤੁਸੀਂ ਜਾਓਗੇ ਪਾਰਕਾਂ 'ਚ ਜਾਓਗੇ ਇਨਸ਼ਾਅੱਲਾ ਤੁਸੀਂ ਪਹਿਲੇ ਵਰਗਾ ਗੰਦ ਨਹੀਂ ਹਾਂ ਚਲੋ ਅਹਿਸਾਸ ਹੁੰਦਾ ਜਾ ਰਿਹਾ ਮਾਲਕ ਜਿਹੜਾ ਹੈ ਰਹਿਮਤ ਵੇਲਾ ਕਿਹੜਾ ਚੰਗਾ ਸੀ ਬਜ਼ੁਰਗੋ ਉਹ ਵੇਲਾ ਚੰਗਾ ਸੀ ਕਿ ਅੱਜ ਦਾ ਵੇਲਾ ਚੰਗਾ ਉਹ ਇਸ ਤਰ੍ਹਾਂ ਜੀ ਕਿਸੇ ਬਾਦਸ਼ਾਹ ਨੂੰ ਪੁੱਛਿਆ ਸੀ ਕਿਸੇ ਨੇ ਵੀ ਤੇਰਾ ਵੇਲਾ ਚੰਗਾ ਕਿ ਤੇਰੇ ਪਿਓ ਦਾ ਵੇਲਾ ਚੰਗਾ ਉਹ ਵਜ਼ੀਰ ਫਸ ਗਿਆ ਅੱਛਾ ਜੇ ਮੈਂ ਇਹਦਾ ਆਖਿਆ ਤੇ ਮੈਂ ਮਰ ਜਾਣਾ ਜੇ ਪਿਓ ਦਾ ਆਖਿਆ ਤੇ ਫਿਰ ਮਰ ਜਾਣਾ ਮੈਂ ਆਖਾਂ ਕਿ ਇਹਨੂੰ ਅੱਛਾ ਉਹ ਪਰੇਸ਼ਾਨ ਉਹਨੇ ਟਾਈਮ ਲੈ ਲਿਆ ਵੀ ਮੈਨੂੰ ਮਹੀਨਾ ਦੇ ਟਾਈਮ ਦੇ ਅੱਛਾ ਪਰੇਸ਼ਾਨ ਇੱਕ ਧੋਬੀ ਸੀ ਉਹਦਾ ਯਾਰ ਤੇ ਉਹ ਉਹਨੇ ਵੇਖਿਆ ਵੀ ਤੂੰ ਪਰੇਸ਼ਾਨ ਉਹਨੇ ਕਿਹਾ ਯਾਰ ਆ ਮੈਨੂੰ ਮੈਂ ਪਾ ਦੇ ਆਂਦਾ ਇਹਦਾ ਇਸ ਗੱਲ ਦਾ ਜਵਾਬ ਮੈਂ ਦੇ ਦੂੰਗਾ ਮੈਨੂੰ ਜਿੱਦਣ ਦੇ ਆਣਾ ਹੋ ਨਾ ਇਹਦਾ ਜਵਾਬ ਮੈਂ ਬਾਦਸ਼ਾਹ ਨੂੰ ਦੇ ਦੂੰਗਾ ਤੇ ਘਬਰਾ ਨਾ ਤੂੰ ਉਹ ਬਾਦਸ਼ਾਹ ਨੂੰ ਮੈਂ ਆਦ ਦੇ ਮੌਕੇ ਤੇ ਲੈ ਗਿਆ ਉੱਥੇ ਧੋਬੀ ਨੂੰ ਉਹਨਾਂ ਆਖਿਆ ਵੀ ਹਾਂ ਵੀ ਮੇਰਾ ਜਵਾਬ ਲਿਆਂਦਾ ਉਹਨੇ ਕਿਹਾ ਜੀ ਧੋਬੀ ਦੇਗਾ ਜਵਾਬ ਤੁਹਾਨੂੰ ਅੱਛਾ ਮੈਨੂੰ ਜਵਾਬ ਚਾਹੀਦਾ ਕੋਈ ਦਵੇ ਉਹਨੇ ਆਖਿਆ ਜੀ ਜਦੋਂ ਤੁਹਾਡੇ ਬਾਪ ਦਾ ਟਾਈਮ ਸੀ ਨਾ ਤੇ ਮੈਂ ਇੱਕ ਪਲਾਟ ਮੁੱਲ ਲਿਆ ਸੀ ਤੇ ਉਹ ਪਲਾਟ ਜਦੋਂ ਮੈਂ ਖੋਦਿਆ ਨਾ ਨੀਹਾਂ ਧਰ ਕੇ ਮਕਾਨ ਬਣਾਉਣ ਲੱਗਾ ਤਾਂ ਉਹ 'ਚੋਂ ਦੇਗ ਨਿਕਲੀ ਪੈਸਿਆਂ ਦੀ ਅਸ਼ਰਫੀਆਂ ਦੀ ਤੇ ਮੈਂ ਉਹਨੂੰ ਆਖਿਆ ਪਲਾਟ ਵਾਲਿਆਂ ਨੂੰ ਸੱਦਿਆ ਵੀ ਆਪਣੀ ਦੇਗ ਲੈ ਜਾ ਭਾਈ ਮੈਂ ਤੇਥੋਂ ਪਲਾਟ ਲਿਆ ਸੀ ਦੇਗ ਨਹੀਂ ਸੀ ਲਈ ਅੱਛਾ ਤੇ ਉਹ ਆਂਦਾ ਵੀ ਭਾਈ ਜਦੋਂ ਮੈਂ ਤੈਨੂੰ ਪਲਾਟ ਹੀ ਦੇ ਦਿੱਤਾ ਉਹ ਤੇਰੀ ਕਿਸਮਤ ਤੋਂ ਨਿਕਲ ਆਈ ਮੈਂ ਨਹੀਂ ਲੈਣੀ ਸਾਡਾ ਇਹੋ ਝਗੜਾ ਪਿਆ ਰਿਹਾ ਬਾਦਸ਼ਾਹ ਤੱਕ ਚਲਾ ਗਿਆ ਬਾਦਸ਼ਾਹ ਨੇ ਫਿਰ ਉਹਨੇ ਇਨਸਾਫ ਕਰ ਦਿੱਤਾ ਵੀ ਜਾਓ ਯਾਰ ਤੁਸੀਂ ਝਗੜੋ ਨਾ ਅੱਧਾ ਅੱਧਾ ਹੀ ਕਰ ਲਓ ਤੁਸੀਂ ਲੈ ਲਓ ਹੋਰ ਕਿਸੇ ਨੂੰ ਜੀ ਜਾਣੀ ਆ ਤੇ ਤੁਸੀਂ ਅੱਧੇ ਅੱਧੇ ਕਰ ਲਓ ਮੁੜ ਕੇ ਜਦੋਂ ਤੁਹਾਡੇ ਵਕਤ ਦੀ ਗੱਲ ਸੁਣਾ ਦੇਣਾ ਮੈਂ ਆ ਰਿਹਾ ਸਾਂ ਤੇ ਫਜਰ ਦੀ ਨਮਾਜ਼ ਪੜ੍ਹ ਕੇ ਮਾਈ ਇੱਕ ਰਾਤ ਛੱਲੀਆਂ ਜਿਹੜੀਆਂ ਪੂਣੀਆਂ ਕੱਤ ਕੁੱਤ ਕੇ ਜਿਹੜੀਆਂ ਹੁੰਦੀਆਂ ਨੇ ਛੱਲੀਆਂ ਜਿਹਨੂੰ ਧਾਗੇ ਦੀਆਂ ਹੁੰਦੀਆਂ ਨੇ ਉਹ ਵੱਟੀਆਂ ਅਸੀਂ ਛਿੱਕੂ 'ਚ ਰੱਖੀਆਂ ਤੇ ਇੱਕ ਛਿੱਕੂ 'ਚੋਂ ਛੱਲੀ ਡਿੱਗ ਪਈ ਥੱਲੇ ਅੱਛਾ
मैं वो फड़ के डब च पा लिया। हाँ माई आके भी मेरी इत्थे छली डिग्गी है, तो मैं आखा मैं मां मैनू की पता नेरे च कित्थे डिग्गी सी। इस वजह का झगड़ा पैंदा पैंदा मैनू फोलिया भी गया, मेरे इत्थे छली निकल आई। ये हुण तुसीं इंसाफ कर लो भी तुहाडा वक्त चंगा है कि बाप दा चंगा है। बहुत अच्छे तरीके ਨਾਲ ਤੁਸੀਂ ਐਕਸਪਲੇਨ ਕੀਤਾ ਬਜ਼ੁਰਗੋ, ਤੇ ਸਮਝਣ ਵਾਲੇ ਸਮਝ ਗਏ ਹੋਣੇ ਆ। ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਨਾਲ ਗੱਲਾਂ ਕਰਨ ਦਾ ਮਕਸਦ ਇਹ ਹੈ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਸਾਂਝਾਂ ਸੀਗੀਆਂ ਸਾਂਝਾ ਹੁਣ ਵੀ ਅੱਲਾ 'ਚ ਸਾਂਝਾ ਹਕੀਕਤ ਆ, ਜਿਹਨੂੰ ਰੱਬ ਨੇ ਮਾਣ ਦਿੱਤਾ ਉਹਦੀ ਇਨਸਾਨੀ ਹਰ ਇਨਸਾਨ ਨਾਲ ਹੀ ਸਾਂਝ। ਬਿਲਕੁਲ ਬਿਲਕੁਲ। ਵੈਸੇ ਬਜ਼ੁਰਗੋ ਇਹ ਕੀ ਮਤਲਬ ਕੀ ਰਿਲੇਸ਼ਨ ਕੀ ਹੈ, ਰਿਸ਼ਤਾ ਕੀ ਹੁੰਦਾ ਹੈ ਆਪਣੀ ਧਰਤੀ ਨਾਲ? ਕਿ ਮਤਲਬ ਹੁਣ ਵੇਖੋ ਜਿੱਦਾਂ ਤੁਸੀਂ ਦੱਸਿਆ ਮਾਣ ਹੈ, ਆਪਣੀ ਧਰਤੀ ਹੈ ਪਾਕਿਸਤਾਨ, ਠੀਕ ਹੈ ਨਾ, ਤੇ ਇਹਨੂੰ ਤੁਸੀਂ ਬੜੀ ਵਧੀਆ ਤਰੀਕੇ ਨਾਲ ਐਕਸਪਲੇਨ ਵੀ ਕਰ ਦਿੱਤਾ। ਲੇਕਿਨ ਮੈਂ ਫਿਰ ਪੁੱਛ ਰਿਹਾ ਕਿ ਕੀ ਰਿਸ਼ਤਾ ਕੀ ਹੁੰਦਾ? ਸਭ ਕੁਝ ਹੁਣ ਸਾਡੇ ਕੋਲ ਆਪਣੀ ਧਰਤੀ ਹੈ, ਘਰ-ਬਾਰ ਹੈ, ਰਿਸ਼ਤੇਦਾਰ ਸਭ ਕੁਝ ਇੱਥੇ ਹੈ, ਫਿਰ ਵੀ ਜ਼ੇਨ ਦੇ ਵਿੱਚ ਇੱਕ ਰਹਿੰਦਾ ਹੈ ਕਿ ਯਾਰ ਮੈਂ ਆਪਣੀ ਜਨਮ ਭੂ ਥਾਂ ਜਿਹੜੀ ਆ ਸਾਨੂੰ ਹਫਤਾ ਲਾਇਲਪੁਰ ਹੋ ਜਾਂਦਾ ਤੇ ਅਸੀਂ ਭੱਜ ਚੱਲਦੇ ਹਾਂ ਜੀ ਨਨਕਾਣਾ ਸਾਹਿਬ ਨੂੰ। ਉਹ ਤੁਹਾਡਾ ਵੀ ਕਰਨਾ ਗਾ। ਹਾਂ, ਤੇ ਇਹਦਾ ਕੀ ਰਿਸ਼ਤਾ ਹੈ? ਉਹ ਧਰਤੀ ਵਾਲ ਕਿਉਂ ਖਿੱਚ ਪੈਂਦੀ ਹੈ? ਇੰਜੀ ਸਮਝ ਲਓ ਇੱਥੋਂ ਕੋਈ ਬੱਚਾ ਜਿਹੜਾ ਬਾਹਰਲੇ ਮੁਲਕ ਚਲਾ ਜਾਏ 20 ਰਵੇ 25 ਵਰੇ 24 ਸਾਲ ਸਾਰੀ ਉਮਰ ਉੱਥੇ ਕੱਟੇ, ਉਹਨੂੰ ਕਿਉਂ ਖਿੱਚ ਇੱਥੇ ਦੀ ਹੁੰਦੀ ਧਰਤੀ ਦੀ? ਉਹ ਫਿਰ ਵੀ ਉੱਥੇ ਆਪ ਨੂੰ 2 ਨੰਬਰ ਸ਼ਹਿਰੀ ਗਿਣੇਗਾ, ਭਾਵੇਂ ਕਿੱਡਾ ਉੱਥੇ ਮਸ਼ਹੂਰ ਹੋ ਜਾਏ, ਕਿੱਡਾ ਭਾਵੇਂ ਉੱਥੇ ਜਾ ਕੇ ਕਿੱਡੀ ਅਦਾਲਤ ਦਾ ਜੱਜ ਲੱਗ ਜਾਏ, ਕੁਛ ਬਣ ਜਾਵੇ, ਲੇਕਿਨ ਉਹਨੂੰ ਉਹ ਸ਼ਹਿਰੀ 2 ਨੰਬਰ ਹੀ ਹੋਏਗਾ। ਆਪਣੀ ਧਰਤੀ ਇਹ ਆ, ਇਹਨੇ ਮਾਂ ਨੂੰ ਬੁੱਕਲ ਵਾਂਗੂ ਮਾਂ ਨੂੰ ਗੱਦ 'ਚ ਲੈ ਲੈਣਾ ਤੇ ਇਹਨੇ ਆਖਣਾ ਵੀ ਤੂੰ ਮੇਰਾ ਤੇ ਮੈਂ ਤੇਰਾ। ਕੀ ਬਾਤ ਹੈ, ਕੀ ਬਾਤ ਹੈ। ਚਲੋ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੀਆਂ ਪਿਆਰ ਭਰੀਆਂ ਗੱਲਾਂ ਦਾ ਬਹੁਤ ਬਹੁਤ ਧੰਨਵਾਦ। ਤੇ ਇਹਨਾਂ ਗੱਲਾਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਗੱਲਬਾਤ ਕਰਨਾ ਨਹੀਂ ਹੈ, ਬਲਕਿ ਜਿਹੜਾ ਆਪਣੀ ਸਾਡੀ ਧਰਤੀ ਸੀ ਪੰਜਾਬ, ਜਿਹਦੀ ਤਾਰੀਖ ਜਿਹੜੀ ਹੈ ਉਹ 5000 ਸਾਲ ਤੋਂ ਵੀ ਪੁਰਾਣੀ ਹੈ। ਸੋ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਸਾਡੇ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਉੱਥੋਂ ਉਜੜਨਾ ਪਿਆ, ਔਰ ਉਜੜ ਕੇ ਉਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਤੱਕ ਇਹੋ ਵਜ੍ਹਾ ਹੋਈ ਨਾ, ਤੁਹਾਡੇ ਕਾਂਗਰਸ ਨੂੰ ਭਾਪ ਲਿਆ ਜਦੋਂ ਕਾਦੇ ਆਦਮ ਨੇ ਸਨ 1906 ਦੇ ਵਿੱਚ ਮੁਸਲਿਮ ਲੀਗ ਕਾਇਮ ਕਰ ਲਈ ਉਹਨੇ ਵੀ ਇਹ ਤੇ ਅੰਗਰੇਜ਼ਾਂ ਦੀ ਗੁਲਾਮੀ 'ਚ ਨਿਕਲ ਕੇ ਇਹਨਾਂ ਦੀ ਗੁਲਾਮੀ 'ਚ ਆ ਜਾਣਾ, ਤੇ ਸਾਡਾ ਫਿਰ ਆਜ਼ਾਦੀ ਸਾਡੀ ਕਿੱਥੇ ਗਈ? ਆਹੋ, ਇਸ ਕਰਕੇ ਫਿਰ ਉਹਨਾਂ ਨੇ ਮੁਸਲਿਮ ਲੀਗ ਬਣਾਈ। ਸਹੀ, ਇਹਦੇ ਤੇ ਕੋਸ਼ਿਸ਼ ਰਹੇ ਤੇ ਅੱਲਾ ਨੇ ਫਤਹ ਦਿੱਤੀ। ਸਾਨੂੰ ਆਹ ਖਤਾ ਅੱਲਾ ਪਾਕ ਨੇ ਐਸੀ ਨਿਅਮਤ ਦਿੱਤੀ ਆ, ਇਹ ਹਰ ਕੋਈ ਜਾਣਦਾ ਵਾ ਵੀ ਇਹ ਨਿਅਮਤ ਆ ਜੀ। ਬਿਲਕੁਲ, ਅੱਲਾ ਵੱਲੋਂ ਸਾਡਾ ਜਿੰਨੀਆਂ ਕਿਤਾਬਾਂ ਹਾਮੀ ਉਤਰੀਆਂ ਨੇ ਉਹ ਰਮਜ਼ਾਨ 'ਚ ਉਤਰੀਆਂ ਨੇ। ਜਿਹੜਾ ਮੁਲਕ ਬਣਿਆ ਸਾਡਾ ਉਹ ਰਮਜ਼ਾਨ 'ਚ ਬਣਿਆ। ਸਾਨੂੰ ਤੇ ਉਹ ਨਿਅਮਤਾਂ ਜਿਹੜੀਆਂ ਨੇ ਨਾ ਉਹ ਅੱਲਾ ਪਾਕ ਵੱਲੋਂ ਅਤਾ ਹੋਈਆਂ ਨੇ। ਬਿਲਕੁਲ, ਅਸੀਂ ਇਹ ਸਮਝਦੇ ਹਾਂ ਵੀ ਇਹ ਕੋਈ ਸਾਨੂੰ ਇੱਥੇ ਝਗੜੇ ਵਾਸਤੇ ਨਹੀਂ ਬਣਿਆ, ਸਾਨੂੰ ਮਿਲ ਕੇ ਰਹਿਣ ਵਾਸਤੇ ਬਣਿਆ। ਤੇ ਅਗਰ ਕੋਈ ਅੱਲਾ ਪਾਕ ਕਰਮ ਕਰੇ, ਕੋਈ ਬੰਦਾ ਆ ਹੁਣ ਬਣਾ ਦੀ ਕੋਈ ਕਿਤੋਂ ਦਾ ਬੈਠਾ ਕਿਤੋਂ ਬੈਠਾ, ਜਦੋਂ ਸ਼ੁਰੂ ਆਏ ਹਰ ਇੱਕ ਨੂੰ ਇਹਨਾਂ ਮਾਰ ਲਿਆ, ਮਾਰ ਕੁੱਟ ਕੇ। ਅੱਛਾ, ਹੁਣ ਸਾਰੇ ਇਸੇ ਤਰ੍ਹਾਂ ਜਿਵੇਂ ਇੱਕੋ ਪਿਓ ਦੀ ਔਲਾਦ ਹੁੰਦੇ ਇੱਥੇ। ਜੇ ਕੋਈ ਝਗੜਾ ਹੋ ਵੀ ਜਾਵੇ ਨਾ ਤੇ ਤੂੰ ਜਾ ਕੇ ਆ ਦੇਣਾ, ਯਾਰ ਅਸੀਂ ਕਿਹਦੇ ਨਾਲ ਲੜ ਰਹੇ ਆ, ਤੇਰੇ ਤੇ ਬਾਪ ਦਾ ਪਿਆਰ ਹੀ ਬੜਾ ਸੀ। ਇਸ ਕਰਕੇ ਨਾ ਹੁਣ ਉਹ ਕੁਛ ਹੀ ਹੋ ਗਿਆ ਜੋ ਕੋਈ ਵਤਨਾਂ 'ਚ ਸੀ ਪਿਆਰ ਸ਼ੁਰੂ 'ਚ ਆਇਆ ਸੀ। ਬਜ਼ੁਰਗੋ, ਤੁਸੀਂ ਬੜੇ ਸਾਦਾ ਔਰ ਖੂਬਸੂਰਤ ਲੋਕ ਹੋ, ਤੇ ਤੁਸੀਂ ਦੋਵਾਂ ਮੁਲਕਾਂ ਨੂੰ ਸੁਨੇਹਾ ਕੀ ਦਿਓਗੇ? ਕਿਉਂਕਿ ਤੁਸੀਂ ਯੂਨਾਈਟਿਡ, ਜਦੋਂ ਸਾਰਾ ਕੁਝ ਇੱਕ ਸੀਗਾ, ਤੁਸੀਂ ਉਹਨੂੰ ਬੇਸ਼ੱਕ ਇੰਡੀਆ ਕਹਿ ਲਓ, ਬੇਸ਼ੱਕ ਹਿੰਦੁਸਤਾਨ ਕਹਿ ਲਓ, ਜਾਂ ਬੇਸ਼ੱਕ ਤੁਸੀਂ ਸਾਂਝਾ ਪੰਜਾਬ ਕਹਿ ਲਓ, ਤੁਸੀਂ ਉਹਦੇ ਸਪੂਤ ਹੋ। ਜਦੋਂ ਤੁਸੀਂ ਜਿਸ ਧਰਤੀ 'ਚ ਪੈਦਾ ਹੋਏ ਉਹ ਵੰਡਿਆ ਹੋਇਆ ਨਹੀਂ ਸੀਗਾ। ਤੁਸੀਂ ਅੱਜ ਵੰਡੇ ਹੋਏ ਪੰਜਾਬ ਦੇ ਵਿੱਚ ਜਾਂ ਵੰਡੇ ਹੋਏ ਦੋ ਦੇਸ਼ਾਂ ਦੇ ਵਿੱਚ ਕੀ ਕਹੋਗੇ ਕਿ ਜੀ ਜੋ ਹਾਲਾਤ ਨੇ, ਜਿੱਦਾਂ ਆਪਾਂ ਲੜ ਰਹੇ ਹਾਂ, ਇਹ ਇਸੇ ਤਰ੍ਹਾਂ ਲੜਨ ਜਾਂ ਪਿਆਰ ਮੁਹੱਬਤ ਬੜੀ ਚੀਜ਼ ਹੈ, ਕੀ ਤੁਸੀਂ ਸੁਨੇਹਾ ਕੀ ਦਿਓਗੇ ਦੋਵਾਂ ਮੁਲਕਾਂ? ਸੁਨੇਹਾ ਦੋਵਾਂ ਮੁਲਕਾਂ ਨੂੰ ਮੈਂ ਇਹ ਦੇਵਾਂਗਾ ਵੀ ਰੋਜ਼ਿਆਂ ਦਾ ਮਹੀਨਾ ਸੀ, ਗੈਰ ਮੁਸਲਮਾਨ ਦਾ ਬੱਚਾ ਬਾਜ਼ਾਰ 'ਚ ਖਾਣ ਡਿਆ, ਚਪੇੜ ਮਾਰੀ ਕੱਸ ਕੇ ਉਹਦੇ ਬਾਪ ਨੂੰ। ਤੈਨੂੰ ਪਤਾ ਨਹੀਂ ਮੁਸਲਮਾਨਾਂ ਦਾ ਮਾੜਾ ਰਮਜ਼ਾਨ। ਬਿਲਕੁਲ, ਜੇ ਤੇ ਇਸ ਤਰੀਕੇ ਉਹ ਵਕਤ ਫਿਰ ਆ ਜੇ ਤੇ ਫਿਰ ਤੇ ਮਿਲ ਗੋਲ ਜਾਣਾ ਚਾਹੀਦਾ। ਅਗਰ ਉਹ ਵਕਤ ਨਹੀਂ ਆਉਂਦਾ ਤੇ ਫਿਰ ਇਹ ਬਿਹਤਰ ਆ ਆਪਾਂ ਆਪਣੀ ਜਗ੍ਹਾ ਤੇ ਸਕੂਨ ਨਾਲ ਰਹਿਣ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ। ਪੁਰਾਣੀਆਂ ਸਾਂਝਾਂ ਤੁਹਾਡੇ ਸਾਹਮਣੇ ਜੀ, ਜਿੱਦਾਂ ਬਜ਼ੁਰਗਾਂ ਨੇ ਪੰਜਾਬ ਦੀ ਗੱਲ ਕੀਤੀ, ਪਾਣੀ ਦੀ ਗੱਲ ਕੀਤੀ ਖਾਸ ਕਰਕੇ, ਤਾਂ ਪੰਜਾਬ ਦਾ ਨਾਮ 'ਚ ਅਗਰ ਆਬ ਕੱਢ ਦੋ, ਪਾਣੀ ਕੱਢ ਦੋ, ਤੇ ਪੰਜਾਬ ਦਾ ਸ਼ਾਇਦ ਨਾਮ ਹੀ ਬਾਕੀ ਨਾ ਰਹੇ। ਸੋ ਇਹਨਾਂ ਕਹਾਣੀਆਂ ਦਾ ਮਕਸਦ ਇਹੀ ਹੈ ਕਿ ਬਜ਼ੁਰਗ ਜਿਹੜੇ ਸਾਡੇ ਕੋਲ ਕੁਛ ਰਹਿ ਚੁੱਕੇ ਨੇ, ਇਹ ਰੈਲੀਵੈਂਟ ਅਥਾਰਟੀਜ਼ ਦੇ ਅੱਗੇ ਆਪਾਂ ਰਿਕੁਐਸਟ ਕਰਦੇ ਹਾਂ
ਕਿ ਜੀ ਇਹਨਾਂ ਨੂੰ ਆਉਣ ਜਾਣ ਦੀ ਇਜਾਜ਼ਤ ਹੋਵੇ, ਜਿਹੜੇ ਇਦਾਂ ਦੇ ਬਜ਼ੁਰਗ ਆ ਉਹ ਆ ਜਾ ਸਕਣ, ਆਪਣੀ ਜਨਮ ਥਾਂ ਓਲਡ ਦੇਖ ਸਕਣ। ਸਿਟੀਜ਼ਨ ਜਿਹੜੇ ਉਹਨਾਂ ਵਾਸਤੇ ਰਾਹਤ ਹੋਣੀ ਚਾਹੀਦੀ ਹੈ। ਸੋ ਇਸੇ ਹੀ ਆਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਕਿ ਜੀ ਇੱਕ ਦਿਨ ਜ਼ਰੂਰ ਆਏਗਾ ਕਿ ਓਲਡ ਸਿਟੀਜ਼ਨ ਜੋ ਸਾਡੇ ਕੋਲ ਆਲਰੇਡੀ ਬਹੁਤ ਥੋੜ੍ਹੇ ਰਹਿ ਚੁੱਕੇ ਨੇ, ਇਹਨਾਂ ਵਾਸਤੇ ਜ਼ਰੂਰ ਰੈਲੇਵੈਂਟ ਅਥਾਰਟੀਜ਼ ਕੁਛ ਨਾ ਕੁਛ ਕਰਨਗੇ ਹੋਪਫੁਲੀ। ਅੱਜ ਦੀ ਇਸ ਵੀਡੀਓ ਲਈ ਅਸੀਂ ਸੁਭਾਨੀ ਵੀਰ ਜੀ ਜੋ ਇਸ ਪਿੰਡ ਦੇ 26 ਚੱਕ ਹਰਗੋਬਿੰਦਪੁਰਾ 26 ਚੱਕ ਜੀਂਬੇ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਨਾਲ ਦੇ ਨਾਲ ਅੱਲਾ ਦਿੱਤਾ ਨਾਥ ਸਾਹਿਬ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਬਜ਼ੁਰਗਾਂ ਤੱਕ ਪਹੁੰਚ ਹੋਈ। ਸੋ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੋ ਸਾਨੂੰ ਬਜ਼ੁਰਗਾਂ ਬਾਰੇ ਦੱਸਦੇ ਆ ਔਰ ਸਾਨੂੰ ਚੂੰਕਿ ਪਹੁੰਚਣ ਦੇ ਵਿੱਚ ਆਸਾਨੀ ਹੋ ਜਾਂਦੀ ਹੈ। ਸਾਨੂੰ ਬਹੁਤ ਸਾਰੇ ਪਿੰਡਾਂ ਦਾ ਪਤਾ ਨਹੀਂ ਹੁੰਦਾ ਕਿ ਉੱਥੇ ਕਿਹੜੇ ਕਿਹੜੇ ਬਜ਼ੁਰਗ ਨੇ, ਅਤੇ ਜਦੋਂ ਇਹ ਵੀਰ ਸਾਨੂੰ ਰਿਕੁਐਸਟ ਭੇਜਦੇ ਆ ਜਾਂ ਮੈਸੇਜ ਰਾਹੀਂ ਜਾਂ ਫੋਨ ਕਾਲ ਰਾਹੀਂ ਸਾਨੂੰ ਸਾਡੇ ਤੱਕ ਪਹੁੰਚ ਕਰਦੇ, ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਉਹਨਾਂ ਤੱਕ ਜਲਦੀ ਤੋਂ ਜਲਦੀ ਜਿਹੜਾ ਹੈ ਪਹੁੰਚ ਸਕੀਏ। ਕੋਸ਼ਿਸ਼ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਵੀ ਆਪਾਂ ਬਜ਼ੁਰਗ ਕਵਰ ਕਰ ਸਕਦੇ ਹਾਂ ਉਹ ਆਪਾਂ ਕਵਰ ਕਰ ਸਕੀਏ ਔਰ ਰੈਲੇਵੈਂਟ ਅਥਾਰਟੀ ਤੱਕ ਇਹ ਆਵਾਜ਼ ਬੁਲੰਦ ਕਰ ਸਕੀਏ ਕਿ ਦੋਵਾਂ ਪੰਜਾਬਾਂ ਦੇ ਵਿੱਚ ਅਹਿਸਾਨ ਜਿਹੜੀ ਹੈ ਉਹ ਵਧਾਈ ਜਾ ਸਕੇ। ਸੋ ਇਸੇ ਤਰ੍ਹਾਂ ਦੀ ਕਹਾਣੀ ਆਪ ਜੀ ਦੇ ਰੂਬਰੂ ਪੇਸ਼ ਕਰ ਦੇਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਖੂਬਸੂਰਤ ਕਹਾਣੀ ਲੈ ਕੇ। ਰੱਬ ਰੱਖੇ। ਅੱਲਾਹ।